ਪ੍ਰੋਗਰਾਮ ਦੇ ਪਿਛਲੇ ਹਿੱਸੇ 'ਚ ਆਪਾਂ ਗੱਲਬਾਤ ਕਰ ਰਹੇ ਸੀ, ਦੱਸ ਰਹੇ ਸੀਗੇ ਵੀ ਇੱਕ AI ਕੰਪਨੀ ਦਾ ਤੇ ਡਿਪਾਰਟਮੈਂਟ ਆਫ ਡਿਫੈਂਸ ਦਾ ਸਰਕਾਰ ਦਾ ਜਿਹੜਾ ਉਹ ਪੇਚਾ ਪਿਆ ਹੈ US ਦੇ ਵਿੱਚ ਐਂਥਰੋਪਿਕ ਦਾ ਪੈਂਟਾਗਨ ਦਾ। ਪੈਂਟਾਗਨ ਐਂਥਰੋਪਿਕ ਨੂੰ ਕਹਿੰਦਾ ਵੀ ਜਿਹੜਾ ਤੁਹਾਡਾ AI ਦਾ ਮਾਡਲ ਆ ਕਲਾਉਡ ਉਸਨੂੰ ਅਸੀਂ ਵਰਤਣਾ ਆ ਤੇ ਤੁਸੀਂ ਇਹਦੇ ਵਿੱਚ ਕੋਈ ਬੰਦਸ਼ਾਂ ਤੋਂ ਬਗੈਰ ਸਾਨੂੰ ਦਿਓ। ਹਾਂਜੀ, ਐਂਥਰੋ ਗਾਰਡਰੇਲਸ ਤੋਂ ਬਿਨਾਂ ਜੀ। ਹਾਂ ਗਾਰਡ ਰੇਲਸ ਤੋਂ ਬਗੈਰ। ਐਂਥਰੋਪਿਕ ਵਾਲੇ ਕਹਿੰਦੇ ਨਹੀਂ ਇੱਦਾਂ ਨਹੀਂ, ਤੁਸੀਂ ਮਾਸ ਸਰਵੇਲੈਂਸ ਕਰਨੀ ਆ, ਆਟੋਨੋਮਸ ਵੈਪਨ ਦੇ ਵਿੱਚ ਵਰਤਣਾ ਆ ਤੇ ਗਾਰਡ ਰੇਲ ਜਿਹੜੀਆਂ ਸਾਨੂੰ ਦੇਣੀਆਂ ਜ਼ਰੂਰੀ ਆ। ਉਹ ਕਹਿੰਦੇ ਵੀ ਸਾਡੀ ਤਾਂ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਬਣ ਜਾਣਾ ਵੀ ਤੁਹਾਡੇ ਹਿਸਾਬ ਨਾਲ ਥੋੜ੍ਹੀ ਅਸੀਂ ਚਲਾਉਣਾ ਆ। ਤੇ ਹੁਣ ਉਹਦੇ ਕਰਕੇ ਇਹਨਾਂ ਨੂੰ ਹਰਵਿੰਦਰ ਕਿਹਾ ਗਿਆ ਸੀਗਾ ਵੀ ਜੇ ਤੁਸੀਂ ਸਾਡੀਆਂ ਗੱਲਾਂ ਨਹੀਂ ਮੰਨੀਆਂ ਤਾਂ ਤੁਹਾਨੂੰ ਬਲੈਕ ਲਿਸਟ ਕਰ ਦੇਣਾ। ਤੇ ਇਵੈਂਚੁਅਲੀ ਹੋਇਆ ਇਹੀ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜੀ ਐਂਥਰੋਪਿਕ ਆ AI ਫਰਮ ਆ ਜੋ ਕਿ ਪੈਂਟਾਗਨ ਦੀਆਂ ਜਿਹੜੀਆਂ ਡਿਮਾਂਡ ਉਹਨਾਂ ਨੇ ਨਹੀਂ ਮੰਨੀਆਂ, ਉਹਨਾਂ ਨੂੰ ਹੁਣ ਬਲੈਕ ਲਿਸਟ ਜਿਹੜਾ ਉਹ ਕਰ ਦਿੱਤਾ ਗਿਆ ਆ। ਸੋ ਕੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਆਪਾਂ ਕੀ ਇਸ ਤੋਂ ਜਿਹੜੀ ਉਹ ਸਮਝ ਜਿਹੜੀ ਉਹ ਲੈਂਦੇ ਆ ਵੀ ਇੱਕ ਤਾਂ ਪਹਿਲੀ ਗੱਲ ਤਾਂ ਮੋਟੀ ਗੱਲ ਇਹ ਸਮਝ ਆਉਂਦੀ ਆ ਵੀ ਦੁਨੀਆ ਦਾ ਕੋਈ ਵੀ ਇੱਦਾਂ ਦਾ ਹਿੱਸਾ ਨਹੀਂ ਜਾਂ ਕੋਈ ਵੀ ਇੱਦਾਂ ਦੀ ਸ਼ੈ ਨਹੀਂ ਜਿਹਨੂੰ AI ਨਹੀਂ ਚਾਹੀਦੀ ਤੇ AI ਵੀ ਇੱਦਾਂ ਦੀ ਚਾਹੀਦੀ ਆ ਵੀ ਜਿਹੜੀ ਉਹਨਾਂ ਦੇ ਹਿਸਾਬ ਦੇ ਨਾਲ ਭੱਜੇ ਦੌੜੇ ਜੀ। ਸੋ ਰਾਜਕਰਨ ਗੱਲ ਇਹ ਹੁੰਦੀ ਕਿ ਜਦੋਂ ਕੋਈ ਕੰਟਰੋਵਰਸੀ ਇਦਾਂ ਦੀ ਬਣਦੀ ਆ ਨਾ ਤੇ ਆਪਾਂ ਕਈ ਵਾਰ ਅਸਲ ਵਿੱਚ ਉਹਦੇ ਪਿੱਛੇ ਸਟੋਰੀ ਕੀ ਆ ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਲੱਗਦਾ ਹੈ ਨਾ। ਸੋ ਆਪਾਂ ਕਿਉਂ ਹੋ ਰਿਹਾ ਉਹਦੇ ਵਿੱਚ ਨਹੀਂ ਪੈਂਦੇ, ਆਪਾਂ ਕੀ ਹੋ ਰਿਹਾ ਆਪਾਂ ਗੱਲ ਕਰਦੇ ਹਾਂ ਕਿਉਂਕਿ ਇਹ ਵੱਡੀ ਸਟੋਰੀ ਆ। ਆਪਾਂ ਇਹਦੇ ਬਾਰੇ ਬਾਰ-ਬਾਰ ਗੱਲ ਜਿਹੜੀ ਉਹ ਕਰਦੇ ਰਹਿਣਾ ਹੈ ਨਾ। ਅੱਜ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਕਿ ਗਵਰਨਮੈਂਟ ਸਿਸਟਮ ਦੇ ਵਿੱਚ ਐਂਥਰੋਪਿਕ ਨੂੰ ਯੂਜ਼ ਕਰਨਾ ਪ੍ਰੈਜ਼ੀਡੈਂਟ ਟਰੰਪ ਨੇ ਦੇ ਕਹਿਣ ਦੇ ਮੁਤਾਬਕ ਉਹਨਾਂ ਬੰਦ ਕਰ ਦਿੱਤਾ। ਸੋ ਉਹਨਾਂ ਦੀ ਨੈਗੋਸ਼ੀਏਸ਼ਨ ਹੋਈ ਸੀ ਪਿਛਲੇ ਸ਼ਾਇਦ ਟਿਊਜ਼ਡੇ ਨੂੰ ਹੋਈ ਸੀ ਤੇ ਉਹਦੇ ਵਿੱਚ ਉਹਨਾਂ ਇੱਕ ਪੀਟ ਹੈਕਸੈਟ ਜਿਹੜੇ ਹੈਗੇ ਆ ਡਿਫੈਂਸ ਡਿਪਾਰਟਮੈਂਟ ਆਫ ਵਾਰ ਉਹਨਾਂ ਨੂੰ ਕਹਿੰਦੇ ਆ ਸੈਕਟਰੀ ਆ ਤੇ ਉਹਦੇ ਵਿੱਚ ਉਹਨਾਂ ਕਿਹਾ ਸੀ ਸਾਡਾ ਕੋਈ ਫਾਈਨਲ ਆਫਰ ਇਹ ਆ ਬੇਸਿਕਲੀ ਆਪਣੀ ਜਿੰਨੀਆਂ ਗਾਰਡ ਰੇਲਸ ਹੈਗੀਆਂ ਉਹਨੂੰ ਡਾਊਨ ਕਰ ਦਿਓ ਤੇ ਸਾਨੂੰ ਆਪਣੀ ਜਿਹੜੀ ਟੈਕਨੋਲੋਜੀ ਦੇ ਦਿਓ ਤਾਂ ਕਿ ਆਪਾਂ ਡਿਫੈਂਸ ਵਿੱਚ ਯੂਜ਼ ਕਰੀਏ। ਤੇ ਐਂਥਰੋਪਿਕ ਵਾਲੇ ਕਹਿੰਦੇ ਨਹੀਂ ਤੁਸੀਂ ਇਹਨੂੰ US ਸਿਟੀਜ਼ਨ ਦੀ ਮਾਸ ਸਰਵੇਲੈਂਸ ਦੇ ਲਈ ਵਰਤ ਸਕਦੇ ਹੋ, ਤੁਸੀਂ ਇਹਨੂੰ ਵੈਪਨਸ ਆਫ ਮਾਸ ਡਿਸਟਰਕਸ਼ਨ ਬਣਾਉਣ ਦੇ ਲਈ ਤੁਸੀਂ ਇਹਨੂੰ ਵਰਤ ਸਕਦੇ ਹੋ ਤੇ ਆਪਾਂ ਇਹ ਜਿਹੜੀਆਂ ਗਾਰਡ ਰੇਲਸ ਹਨ ਆਪਾਂ ਨਹੀਂ ਡ੍ਰੌਪ ਕਰਨੀਆਂ। ਸੋ ਇੰਟਰਸਟਿੰਗਲੀ ਰਾਜਕਰਨ ਆਪਾਂ ਐਥਿਕਸ ਦੀ ਗੱਲ ਕੀਤੀ ਸੀ ਹੈ ਨਾ। ਇਹਦੇ ਵਿੱਚ ਵੇਖਿਆ ਜਾਏ ਤੇ ਇੱਕ ਐਥੀਕਲ ਉਹ ਜਿਹੜੀ ਚੀਜ਼ ਆ ਉਹ ਸਾਹਮਣੇ ਪਰ ਇਹਦੇ ਵਿੱਚ ਹੈ ਨਾ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਜਿਹੜਾ US ਡਿਪਾਰਟਮੈਂਟ ਆਫ ਡਿਫੈਂਸ ਆ ਇਹ ਜਾਂ US ਗਵਰਨਮੈਂਟ ਦਾ ਤੇ ਜਿਹੜੀ ਕੰਪਨੀਜ਼ ਆ ਆਪੋ ਸਾਹਮਣੇ ਨੈਸ਼ਨਲ ਸਿਕਿਉਰਿਟੀ ਦੇ ਮਸਲੇ ਨੂੰ ਲੈ ਕੇ ਆਮੋ ਸਾਹਮਣੇ ਹੋਈਆਂ। ਤੁਹਾਨੂੰ ਚੇਤਾ ਹੋਊਗਾ ਕਿ 2015-16 ਦੇ ਸ਼ਾਇਦ ਆਸ-ਪਾਸ ਸੈਨ ਬਰਨਾਰਡੀਨੋ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਮਾਸ ਸ਼ੂਟਿੰਗ ਹੋਈ ਸੀ। ਮਾਸ ਸ਼ੂਟਿੰਗ ਦੇ ਵਿੱਚ ਆਈ ਥਿੰਕ 10-15 ਜਾਣੇ ਨੂੰ ਜਿਹੜਾ ਸ਼ੂਟ ਕੀਤਾ ਗਿਆ ਸੀਗਾ। ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ। ਸੋ ਉਹਦੇ ਵਿੱਚ ਵੀ ਗਵਰਨਮੈਂਟ ਤੇ ਐਪਲ ਦਾ ਜਿਹੜਾ ਕੇਸ ਆ ਉਹ ਕਾਫੀ ਚੱਲਿਆ ਸੀ। ਗਵਰਨਮੈਂਟ ਨੇ ਐਪਲ ਨੂੰ ਕਿਹਾ ਸੀ ਕਿ ਸਾਨੂੰ ਬੈਕਡੋਰ ਐਂਟਰੀ ਦਿਓ ਕਿਉਂਕਿ ਆਪਾਂ ਜਿਹੜਾ ਕਿਲਰ ਆ ਜਿਹੜਾ ਸ਼ੂਟਰ ਆ ਉਹਦਾ ਪਾਸਵਰਡ ਅਸੀਂ ਆਈਫੋਨ ਦੇ ਉਹਨੂੰ ਅਨਲੌਕ ਕਰਨਾ ਪਰ ਵੀ ਉਹਨੇ ਕਿਹਾ ਸੀ ਕਿ ਨਹੀਂ ਇਹ ਜਿਹੜੀ ਐਪਲ ਜੇ ਆਪਾਂ ਤੁਹਾਨੂੰ ਦੇਵਾਂਗੇ ਤੇ ਇਹ ਰੀਅਲ ਲੋਕਾਂ ਦੀ ਸਿਕਿਉਰਿਟੀ ਦੇ ਨਾਲ ਤੇ ਇਹਨਾਂ ਦੀ ਕਾਫੀ ਜਿਹੜੀ ਆ ਫਾਈਟ ਇਹ ਕੇਸੋ ਕੇਸੀ ਕਹਿ ਲਓ ਪੰਜਾਬੀ ਦੇ ਵਿੱਚ ਹੋਈ ਸੀ। ਪਰ ਇਵੈਂਚੁਅਲੀ ਗਵਰਨਮੈਂਟ ਨੇ ਫਿਗਰ ਆਊਟ ਕਰ ਲਿਆ ਸੀ ਹਵੇ ਤੇ ਉਹ ਜਿਹੜਾ ਕੇਸ ਆ ਡ੍ਰੌਪ ਕਰ ਦਿੱਤਾ ਸੀ ਪਰ ਐਪਲ ਜਿਹੜਾ ਆਪਣੀ ਗੱਲ ਦੇ ਉੱਤੇ ਅੜਿਆ ਰਿਹਾ ਸੀ। ਹੁਣ ਰਾਜਕਰਨ ਇਹ ਜਦੋਂ ਆਪਾਂ ਇਸ ਚੀਜ਼ ਨੂੰ ਉਸ ਟਾਈਮ ਦੇ ਉੱਤੇ ਦੇਖਦੇ ਹਾਂ ਤੇ ਉਸ ਟਾਈਮ ਦੇ ਉੱਤੇ ਇਹ ਲੱਗਦਾ ਸੀ ਕਿ ਐਪਲ ਦੀ ਸੇਲ ਬਹੁਤ ਵਧੀਆ ਇਸ ਚੀਜ਼ ਨੂੰ ਲੈ ਕੇ ਵੀ ਨਹੀਂ ਬਹੁਤ ਸਿਕਿਉਰ ਆ ਪਰ ਡੇਟਾ ਸਿਕਿਉਰਿਟੀ ਨੂੰ ਲੈ ਕੇ ਪਰ ਨਾਲ ਦੀ ਨਾਲ ਜਿਹੜੀ ਇਹਦੇ ਵਿੱਚ ਗੱਲ ਦੇਖਣ ਵਾਲੀ ਇਹ ਸੀ ਕਿ ਜਦੋਂ ਚਾਈਨਾ ਦੇ ਵਿੱਚ ਜਾਂਦੇ ਸੀ ਐਪਲ ਨੇ ਆਪਣੀ ਸਿਕਿਉਰਿਟੀ ਕੀਜ਼ ਜਿਹੜੀਆਂ ਗਵਰਨਮੈਂਟ ਆਫ ਚਾਈਨਾ ਨੇ ਸ਼ੇਅਰ ਕੀਤੀਆਂ ਸੀ। ਉਹਨਾਂ ਨੇ ਆਉਣ ਹੀ ਨਹੀਂ ਦਿੱਤਾ ਉਸ ਤੋਂ ਬਗੈਰ ਉਹਨਾਂ ਨੇ ਆਉਣ ਹੀ ਨਹੀਂ ਦਿੱਤਾ ਹੈ ਨਾ। ਸੋ ਇਹ ਸਿਲੈਕਟਿਵ ਅਪਰੋਚ ਸੀ। ਸੋ ਇਹ ਦੋਨਾਂ ਦੇ ਇਹ ਕਿਉਂਕਿ ਮੈਂ ਚਾਈਨਾ ਦੇ ਵਿੱਚ ਉਸ ਟਾਈਮ ਦੇ ਉੱਤੇ ਕਾਫੀ ਜਾਂਦਾ ਹੁੰਦਾ ਸੀ ਸੋ ਮੈਨੂੰ ਇਹ ਦੋਨਾਂ ਚੀਜ਼ਾਂ ਦਾ ਮੈਨੂੰ ਇਹ ਥੋੜ੍ਹੀ ਜਿਹੀ ਐਬਨੋਰਮੈਲਿਟੀ ਲੱਗਦੀ ਸੀ ਦੋਹਾਂ ਦੇ ਵਿੱਚ। ਸੋ ਹੁਣ ਇਸ ਕੇਸ ਦੇ ਵਿੱਚ ਕੀ ਹੈਗਾ ਕੀ ਨਹੀਂ ਤਾਂ ਮੈਂ ਗੱਲ ਅੱਗੇ ਕਹੀ ਨਾ ਕਿ ਇਹਦਾ ਰੀਜ਼ਨ ਕੀ ਆ ਉਹ ਸਾਨੂੰ ਨਹੀਂ ਪਤਾ ਕਿਉਂ ਹੋ ਰਿਹਾ ਪਰ ਕੀ ਹੋ ਰਿਹਾ ਆਪਾਂ ਅੱਜ ਦੇ ਦਿਨ ਉਹਦੀ ਗੱਲ ਕਰ ਸਕਦੇ। ਇਹ ਤਾਂ ਉਹ ਗੱਲ ਹੋਈ ਹਰਵਿੰਦਰ ਵੀ ਇੱਕ ਡਾਕੂ ਚੋਰ ਨੂੰ ਕਹਿ ਰਿਹਾ ਵੀ ਚੋਰੀ ਨਾ ਕਰਿਆ ਕਰ। ਆਪਾਂ ਕਿਸੇ ਵੀ ਕਟਹਿਰੇ ਚ ਇਸ ਟਾਈਮ ਨਹੀਂ ਖੜਾ ਕਰਦੇ ਹੋ ਸਕਦਾ ਨਹੀਂ ਮੈਂ ਤਾਂ ਦੇਖ ਵੀ ਹੁਣ ਸਿੱਧ ਪੱਧਰੀ ਪੰਜਾਬੀ ਤਾਂ ਆਪਾਂ ਇਦਾਂ ਹੀ ਸਮਝਾ ਸਕਦੇ ਹਾਂ। ਹਾਂਜੀ ਸੋ ਬੇਸਿਕਲੀ ਐਂਥਰੋਪਿਕ ਤੇ ਪੈਂਟਾਗਨ ਇਸ ਟਾਈਮ ਆਪਸ ਵਿੱਚ ਲੜਾਈ ਦੇ ਵਿੱਚ ਆ ਡਿਸਪਿਊਟ ਆ ਉਹਨਾਂ ਦਾ। ਉਹ ਕਹਿੰਦੇ ਸਾਨੂੰ ਆਪਣੇ ਟੂਲਸ ਦਿਓ
ਉਹ ਕਹਿੰਦੇ ਬਲੈਕ ਲਿਸਟ ਕਰਤਾ ਇਨਫੈਕਟ ਸਮਾਂ ਲੰਘ ਗਿਆ, ਸ਼ੁੱਕਰਵਾਰ ਨੂੰ ਇਹਨਾਂ ਦੇ ਕੋਲ 5 ਵਜੇ ਤੱਕ ਵਕਤ ਸੀ। ਇਲੈਕਸ਼ਨ ਟਾਈਮ। ਟਰੰਪ ਹੁਣਾਂ ਨੇ ਕਹਿਤਾ $200 ਮਿਲੀਅਨ ਦਾ ਕੰਟਰੈਕਟ ਸੀਗਾ, ਜੁਲਾਈ 'ਚ ਇਹਨਾਂ ਨੇ ਸਾਈਨ ਕੀਤਾ ਸੀਗਾ। ਜੀ ਇਹ ਉਦੋਂ ਤੋਂ ਕਹਿੰਦੇ ਆ ਵੀ ਨਹੀਂ ਜੀ ਸਾਨੂੰ ਭਰੋਸਾ ਦਿਓ ਵੀ ਤੁਸੀਂ ਮਾਸ ਸਰਵੇਲੈਂਸ ਡੋਮੈਸਟਿਕ ਇਹ ਇਹਨਾਂ ਨੇ ਕਦੀ ਨਹੀਂ ਕਿਹਾ ਵੀ ਅਮਰੀਕਾ ਤੋਂ ਬਾਹਰ ਤੁਸੀਂ ਨਹੀਂ ਕਰ ਸਕਦੇ ਸਾਡੇ ਮਾਡਲ ਦੀ ਵਰਤੋਂ ਸਰਵੇਲੈਂਸ ਲਈ। ਕਹਿੰਦੇ ਵੀ ਫੁੱਲੀ ਆਟੋਨਮਸ ਵੈਪਨ ਤੇ ਜਿਹੜੇ ਡੋਮੈਸਟਿਕ ਸਰਵੇਲੈਂਸ ਆਫ ਅਮਰੀਕਨਸ ਇਹਦੇ ਲਈ ਜਿਹੜਾ ਤੁਸੀਂ ਨਾ ਵਰਤੋ, ਇਹ ਭਰੋਸਾ ਦਿਓ। ਪੈਂਟਾਗਨ ਵਾਲੇ ਕਹਿੰਦੇ ਨਹੀਂ, ਇਹ ਆਪਾਂ ਤੁਹਾਨੂੰ ਭਰੋਸਾ ਜਿਹੜਾ ਉਹ ਨਹੀਂ ਦੇ ਸਕਦੇ। ਹੈਗਸਤ ਹੁਣਾਂ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਸੀਗਾ ਵੀ ਕਹਿੰਦੇ ਵੀ ਇਹ ਜਿਹੜੇ ਟੈਕ ਵਾਲੇ ਆ ਨਾ, ਇਹਨਾਂ ਨੂੰ ਰੱਬ ਹੋਣ ਦਾ ਜਿਹੜਾ ਇੱਕ ਕੰਪਲੈਕਸ ਬਣਿਆ ਪਿਆ, ਗੋਡ ਲਾਈਕ ਕੰਪਲੈਕਸ ਇਹਨਾਂ ਨੂੰ ਜਿਹੜਾ ਉਹ ਹੋ ਚੁੱਕਾ ਆ। ਸੋ ਜਿਹੜੇ CEO ਹੈਗੇ ਨੇ ਐਂਥਰੋਪਿਕ ਦੇ, ਸੋ ਉਹਨਾਂ ਦੇ ਨਾਲ ਹਰਵਿੰਦਰ ਇਹ ਵਿਚਾਰਕ ਕਹਿ ਸਕਦੇ ਹਾਂ ਵੀ ਇਹ ਗੱਲ ਦੇ ਉੱਤੇ ਮਤਭੇਦ ਹੋਣ ਕਰਕੇ ਰਾਸ਼ਟਰਪਤੀ ਟਰੰਪ ਨੇ ਐਂਥਰੋਪਿਕ ਨੂੰ ਬਲੈਕ ਲਿਸਟ ਜਿਹੜਾ ਉਹ ਕਰ ਦਿੱਤਾ ਹੈ। ਹਾਂਜੀ, $200 ਮਿਲੀਅਨ ਦਾ ਜਿਹੜਾ ਕੰਟਰੈਕਟ ਆ ਰਾਜਕਨ, ਤੁਸੀਂ ਜਿਹਦੀ ਗੱਲ ਕਰਦੇ ਹੋ, ਕੋਈ ਬਹੁਤਾ ਵੱਡਾ ਨਹੀਂ ਹੈਗਾ ਐਂਥਰੋਪਿਕ। ਨਹੀਂ ਹੈਗਾ, ਨਹੀਂ ਵੱਡਾ ਨਹੀਂ, ਸਹੀ ਗੱਲ। 13 ਬਿਲੀਅਨ ਦਾ ਤੇ ਰੈਵਨਿਊ ਆਪਣਾ। ਸੋ ਉਸ ਪਰਸਪੈਕਟਿਵ ਦੇ ਨਾਂ ਤੇ ਉਦੋਂ ਬਹੁਤਾ ਹੈ ਨਹੀਂ, ਹੈ ਨਾ। ਮੀਡੀਆ, ਸੋਸ਼ਲ ਪ੍ਰੈਸ ਆ ਜਿਹੜੀ, ਉਹਦੇ ਵਿੱਚ ਉਹਦਾ ਕੀ ਇੰਪੈਕਟ ਹੁੰਦਾ ਉਹ ਵਾਲਾ ਟਾਈਮ ਦੱਸੂਗਾ। ਐਂਥਰੋਪਿਕ ਜਿਹੜੇ ਆ, ਮੈਂ ਵੇਖ ਰਿਹਾ ਉਹਦਾ ਪੀਰੀਅਡ ਆਫ ਟਾਈਮ, ਇਹਨਾਂ ਦੀ ਲੀਡਰਸ਼ਿਪ ਭਾਵੇਂ ਕਿ ਪੋਜ਼ਿਟਿਵ ਆਪਾਂ ਨੈਗੇਟਿਵ, ਕਾਫੀ ਕਰੇਜੀਅਸ ਲੀਡਰਸ਼ਿਪ ਆ। ਪਹਿਲੀ ਚੀਜ਼ ਤਾਂ ਸ਼ਰੇਆਮ ਇਹ ਦੱਸਦੀ ਹੈ, ਉਹ ਪਹਿਲੇ ਬੰਦੇ ਸੀ ਜਿਨ੍ਹਾਂ ਨੇ ਗੱਲ ਨੂੰ ਗੋਲ ਮੋਲ ਨਹੀਂ ਕੀਤਾ ਤੇ ਕਿਹਾ ਵੀ ਐਂਥਰੋਪਿਕ ਜਿਹੜੀ AI ਹੈ ਨੇ ਜੋਬਾਂ ਦੇ ਉੱਤੇ ਇੰਪੈਕਟ ਪਾਉਣਾ, ਨੇ ਮਾਸ ਅਨਇੰਪਲੋਇਮੈਂਟ ਕ੍ਰੀਏਟ ਕਰਨੀ ਆ। ਕਿ ਬਾਕੀ ਸਾਰੇ ਇਦਾਂ ਕਹਿੰਦੇ ਪਏ ਸੀ ਨਹੀਂ ਜੀ ਕੁਛ ਕ੍ਰੀਏਟ ਕਰੂ, ਕੁਛ ਇਨਕਰੀਜ਼ ਹੋਗੀ, ਪਰ ਇਹਨਾਂ ਸਿੱਧੇ ਸਪਸ਼ਟ ਤੌਰ ਤੇ ਕਿਹਾ ਵੀ ਡਿਸਰਪਸ਼ਨ ਆ ਰਹੀ ਹੈ। ਤੇ ਹੁਣ ਵੀ ਇਹਨਾਂ ਦੋ ਹੀ ਚੀਜ਼ਾਂ ਕਹੀਆਂ ਤੁਹਾਡੇ ਸਾਹਮਣੇ ਕਿ ਡੋਮੈਸਟਿਕ ਮਾਸ ਸਰਵੇਲੈਂਸ ਤੇ ਇੰਟਾਇਰਲੀ ਆਟੋਨੋਮਸ ਵੈਪਨਸ ਨੂੰ ਜਿਹੜੇ ਆ ਨਹੀਂ ਵਰਤਣਾ। ਤੇ ਪੈਂਟਾਗਨ ਨੇ ਅੱਗੋਂ ਕਿਹਾ ਵੀ ਸਾਡੀ ਕੋਈ ਇੰਟੈਂਸ਼ਨ ਨਹੀਂ ਇਹਨੂੰ ਯੂਜ਼ ਕਰਨ ਦੇ ਉੱਤੇ, ਹੈ ਨਾ, ਪਰ ਆਪਾਂ AI ਕੰਪਨੀ ਨੂੰ ਕਹਿੰਦੇ ਵੀ ਉਹਨੂੰ ਸਾਨੂੰ ਵਰਤਣ ਦੀ ਫਿਰ ਵੀ ਖੋਲ੍ਹ ਦਿੱਤੀ ਜਾਏ। ਸੋ ਹੁਣ ਇਹ ਚੀਜ਼ ਬੜੀ ਇੰਟਰਸਟਿੰਗ ਆ, ਪਰ ਜਿਹੜੀ ਇਹ ਜੀ ਵਰਡਿੰਗ ਹੈਗੀ ਉਹਦੇ ਵਿੱਚ ਤੇ ਮੇਰੇ ਓਪੀਨੀਅਨ ਦੇ ਅਕੋਰਡਿੰਗਲੀ ਤਾਂ ਇਹਦੇ ਵਿੱਚ ਜਿਹੜੀ ਦੇਖਣ ਐਂਥਰੋਪਿਕ ਜਿਹੜੀ ਉਹ ਆਪਣੀ ਜਗ੍ਹਾ ਤੇ ਠੀਕ ਲੱਗ ਰਹੀ ਆ, ਪਰ ਐਕਚੁਅਲ ਗੱਲ ਕੀ ਹੈਗੀ ਆ ਉਹ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਲੱਗੂਗਾ। ਇਹਦੇ ਵਿੱਚ ਓਪਨ AI, ਗੂਗਲ, XAI ਇਹ ਵੀ ਇੱਕ ਐਂਗਲ ਹੋ ਸਕਦਾ ਵੀ ਉਹ ਕਹਿ ਰਹੇ ਹੁਣ ਵੀ ਅਸੀਂ ਤਾਂ ਤੁਹਾਨੂੰ ਸਭ ਕੁਝ ਦੇ ਦੇਵਾਂਗੇ, ਤੁਸੀਂ ਕਿੱਧਰ ਚੱਲੇ। ਬਿਲਕੁਲ, ਜਦੋਂ ਹੁਣ ਪ੍ਰੈਜ਼ੀਡੈਂਟ ਟਰੰਪ ਦੀ ਸ਼ੁੱਕਰਵਾਰ ਨੂੰ ਜਿਹੜੀ ਗੱਲ ਬਾਹਰ ਹੁੰਦੀ ਆ ਤੇ ਨਾਲ ਦੀ ਨਾਲ ਹੀ ਜਿਹੜੇ ਸਟੇਟਮੈਂਟ ਹੈਗੀ ਆ, ਸੈਮ ਐਲਟਮੈਨ ਉਹਨੇ ਨਾਲ ਹੀ ਕਹਿ ਦਿੱਤਾ ਕਿ ਵੀ ਆਰ ਇਨ ਟਾਕਸ, ਗੱਲਬਾਤ ਸਾਡੀ ਚੱਲ ਰਹੀ ਆ। ਉੱਦਾਂ ਇਹਨੇ ਗੱਲ ਨੂੰ ਇਹ ਵੀ ਆਖਿਆ ਸੀਗਾ ਜਿਹੜਾ ਡਾਰੀਓ ਅਮੋਡੀ ਦੇ ਗੱਲ ਨੂੰ ਵੀ ਯਾਰ ਗੱਲ ਤਾਂ ਇਹ ਸਹੀ ਕਹਿੰਦੇ ਆ ਵੀ ਇਦਾਂ ਦੇ ਗਾਰਡ ਰੇਲ ਤਾਂ ਚਾਹੀਦੇ ਆ। ਉਸ ਚੀਜ਼ ਨਾਲ ਐਲਟਮੈਨ ਨੇ ਸਹਿਮਤੀ ਵੀ ਪ੍ਰਗਟਾਈ ਸੀ, ਪਰ ਸੈਮ ਐਲਟਮੈਨ ਜ਼ਿਆਦਾ ਹੀ ਲਾਲਚੀ ਲੱਗਦਾ ਹੈ ਮੈਨੂੰ ਕਿਤੇ ਕਿਤੇ। ਵੇਖੋ ਇਹਨੂੰ ਆਪਾਂ ਪਰਸਨੈਲਿਟੀ ਦੇ ਅਕੋਰਡਿੰਗਲੀ ਨਹੀਂ ਦੇਖ ਸਕਦੇ। ਪਰਸਨੈਲਿਟੀ ਦੇ ਵਿੱਚ ਹੁਣ ਦੇਖੋ ਕਈ ਕੰਪਨੀਜ਼ ਹੈਗੀਆਂ ਜਿਹਦੇ ਵਿੱਚ ਆਪਣਾ ਚੈਟ GPT ਵਾਲੇ ਤੇ ਪਹਿਲੇ ਨੰਬਰ ਤੇ ਉੱਤੇ ਆ ਜਾਂਦੇ ਨੇ। ਕਹਿੰਦੇ ਆ ਕਿ ਆਪਾਂ ਦੁਨੀਆ ਦੇ, ਉਹਨਾਂ ਨੇ ਜਿਹੜੇ ਟਰਮ ਯੂਜ਼ ਕੀਤੀ ਸੀ, ਉਹਨਾਂ ਕਿਹਾ ਆਪਾਂ ਦੁਨੀਆ ਦੀ ਮੋਰਲ ਪੁਲਿਸ ਨਹੀਂ ਹੈਗੇ। ਤੇ ਨਾਲ ਦੇ ਨਾਲ ਹੁਣ ਆਪਾਂ ਦੇਖਿਆ ਵੀ AI ਦੀ ਜਿਹੜੀ ਵਰਤੋਂ ਆ ਕਾਫੀ ਲੋਕਾਂ ਦੀ ਫੇਸ ਸਕੈਨਿੰਗ ਦੇ ਵਾਸਤੇ ਜਿਹੜੇ ਸੌਫਟਵੇਅਰ ਯੂਜ਼ ਕਰਦੇ ਉਹ ਯੂਜ਼ਿੰਗ AI ਯੂਜ਼ ਕਰਦੇ। ਸੋ ਕਾਫੀ ਜਿਹੜਾ ਇਹਦਾ ਕਿਉਂਕਿ ਅਗੇਨ ਗੱਲ ਤੇ ਟੈਕਨੋਲੋਜੀ ਦੀ ਨਾ, ਆਪਾਂ ਬਾਈਸਾਈਕਲ ਦੀ ਐਗਜ਼ਾਮਪਲ ਆਪਣੇ ਪਿਛਲੇ ਟਾਕ ਸ਼ੋਅ ਵਿੱਚ ਵੀ ਲਈ ਸੀ ਕਿ ਬਾਈਸਾਈਕਲ ਤੁਹਾਨੂੰ ਹੈਲਪ ਕਰਦਾ, ਇੱਕ ਤੁਰਦਾ ਜਾਂਦਾ ਬੰਦਾ, ਦੂਸਰਾ ਬੰਦਾ ਸਾਈਕਲ ਤੇ ਜਾਂਦਾ, ਤੀਜਾ ਗੱਡੀ ਤੇ ਜਾਂਦਾ, ਸਾਈਕਲ ਤੇ ਗੱਡੀ ਤੁਹਾਨੂੰ ਹੈਲਪ ਕਰਦੀ ਆ ਟੂ ਮੂਵ ਫਾਸਟਰ, ਪਰ ਜਿਹੜੇ ਤੁਹਾਡੇ ਐਥਿਕਸ ਆ ਉਹ ਮੈਟਰ ਕਰਦੇ, ਡਿਪੈਂਡ ਕਰਦੇ ਵੀ ਤੁਸੀਂ ਜਾ ਕਿਹੜੇ ਪਾਸੇ ਨੇ, ਡਾਇਰੈਕਸ਼ਨ ਕਿਹੜੀ ਫੜੀ ਹੋਈ ਆ ਤੁਸੀਂ, ਸਟੀਅਰਿੰਗ ਵੀਲ ਦੇ ਉੱਤੇ ਜਾਂ ਜਿਹੜੇ ਸਾਈਕਲ ਦਾ ਹੈਂਡਲ ਆ ਉਹ ਕਿਹੜੇ ਪਾਸੇ ਨੂੰ ਜਾ ਰਿਹਾ, ਤੁਹਾਡੇ ਐਥਿਕਸ ਡਰਾਈਵ ਕਰਦੇ ਆ। ਸੋ ਇਹ ਤਾਂ ਹੀ ਜਦੋਂ ਆਪਣੇ ਤੁਸੀਂ ਟਾਕ ਸ਼ੋਅ ਦੇ ਵਿੱਚ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਤੇ ਮੈਂ ਗੱਲ ਕੀਤੀ, ਉਹਦੇ ਵਿੱਚ ਆਪਾਂ ਇਹੀ ਗੱਲ ਕਰਦੇ ਸੀ ਨਾ ਕਿ ਜਿਹੜੇ ਐਥਿਕਸ ਅੱਜ ਦੇ ਟਾਈਮ ਦੇ ਵਿੱਚ ਹੋਰ ਵੀ ਜ਼ਿਆਦਾ ਇੰਪੋਰਟੈਂਟ ਆ। ਸੋ ਹੁਣ ਜਿਹੜੀ ਐਂਥਰੋਪਿਕ ਦੀ ਇਹਨਾਂ ਬਲੈਕ ਲਿਸਟ ਕੀਤਾ ਹੋਇਆ, ਫੈਡਰਲ ਕੰਟਰੈਕਟਸ ਤੋਂ ਕੀਤਾ ਹੋਇਆ ਬਲੈਕ ਲਿਸਟ, ਰਾਈਟ ਜੀ। ਉਹਨੂੰ ਦੇਖਦੇ ਵੀ ਇਸ ਐਕਸਪੈਂਡ ਨੂੰ, ਇਹਨੂੰ ਹੋਰ ਐਕਸਪੈਂਡ ਕਰਦੇ ਆ ਜਾਂ ਨਹੀਂ ਕਰਦੇ। ਜੇ ਉਹਨੂੰ ਐਕਸਪੈਂਡ ਕਰਦੇ ਆ ਉਹਦਾ ਚੈਲੰਜ ਹੁੰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜਾ ਮਸਲਾ ਹੈ ਹੋਰ ਪੱਖਾਂ ਨੂੰ, ਪਰ ਇਹਦੇ ਤੋਂ ਜਿਹੜੇ ਕਈ ਹੋਰ ਹੈਗੇ ਆ, ਜਦੋਂ ਤੁਸੀਂ ਕਿਹਾ ਗੂਗਲ ਹੈ ਨਾ, ਗੂਗਲ ਦੀ ਵੀ ਆਪਾਂ ਐਗਜ਼ਾਮਪਲ ਲੈ ਲਈਏ। ਸਾਲ ਪਹਿਲਾਂ ਗੂਗਲ ਨੇ ਆਪਣੀ ਵੈਬਸਾਈਟ ਦੇ ਉੱਤੋਂ
AI ਦੀ ਯੂਸੇਜ ਨੂੰ ਵੈਪਨ ਟੈਕਨੋਲੋਜੀ ਦੇ ਵਿੱਚ ਉਹਨੇ ਕਿਹਾ ਆਪਾਂ ਨਹੀਂ ਵਰਤਾਂਗੇ, ਉਹਨੇ ਹੌਲੀ ਜਿਹੀ ਆਪਣੀ ਵੈਬਸਾਈਟ ਤੋਂ ਹਟਾ ਦਿੱਤਾ ਸੀ। ਹਾਂ ਹੈ ਨਾ। ਸੋ ਸਾਰੇ ਪਾਸੇ ਜਿਹੜੇ ਉਹ ਇਸ ਨੂੰ ਚੱਲ ਰਹੇ ਆ। ਹੁਣ ਇਹਦੀ ਆਪਾਂ ਡਰਾਈਵਿੰਗ ਫੋਰਸ ਦੀ ਅੱਜ ਕੱਲ੍ਹ ਗੱਲ ਕਰੀਏ, ਚਲੋ ਆਪਾਂ ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚ ਬੈਠੇ ਆ, US ਫਿਰ ਵੀ ਆਪਾਂ ਕਹਿੰਦੇ ਆ ਵੀ ਡੈਮੋਕ੍ਰੈਟਿਕ ਕੰਟਰੀ ਆ। ਸੋ ਜਿਹੜੇ ਲੋਕੀ ਡਿਫੈਂਸ ਦੀ ਜਗ੍ਹਾ ਦੇ ਉੱਤੇ ਬੈਠੇ ਹੋਏ ਆ, ਉਹ ਇਹਨੂੰ ਇਸ ਪਰਸਪੈਕਟਿਵ ਤੋਂ ਦੇਖਦੇ ਆ। ਜਿਵੇਂ ਮੈਂ ਰਿਪੋਰਟਾਂ ਪੜ੍ਹਦਾ ਸੀ ਕਿ ਦੇਖੋ ਇਹ ਸਾਰੀਆਂ ਬੰਦਿਸ਼ਾਂ ਸਾਡੇ ਕੋਲ US ਦੇ ਈਕੋਸਿਸਟਮ ਦੇ ਵਿੱਚ ਹੈਗੀਆਂ। ਜਿਹੜੇ ਆਪੋਜੀਸ਼ਨ ਦੇ ਵਿੱਚ ਲੋਕ ਬੈਠੇ ਹੋਏ ਆ, ਖਾਸ ਤੌਰ ਦੇ ਉੱਤੇ ਰਸ਼ੀਆ ਤੇ ਚਾਈਨਾ ਦੇ ਵਿੱਚ ਜਿਹੜੇ ਸਾਡੇ ਵੱਡੇ ਐਡਵਰਸੇਰੀਅਲ ਲੋਕ ਆ, ਉਹਨਾਂ ਦੇ ਕੋਲ ਤਾਂ ਏਦਾਂ ਦੀ ਕੋਈ ਬੰਦਿਸ਼ਾਂ ਨਹੀਂ ਆ। ਉਹ ਤਾਂ ਇਹਦਾ ਫ੍ਰੀ ਤੌਰ ਦੇ ਉੱਤੇ ਜਿਹੜੇ ਆਪਣੇ ਜਤਨ ਪੂਰਾ ਇਸਤੇਮਾਲ ਕਰ ਰਹੇ ਆ, ਰੱਜ ਕੇ ਇਸਤੇਮਾਲ ਕਰਨਗੇ। ਤੇ ਜੇ ਆਪਾਂ ਇਹਦਾ ਰੱਜ ਕੇ ਇਸਤੇਮਾਲ ਨਹੀਂ ਕਰਾਂਗੇ, ਪਿੱਛੇ ਰਹਿ ਜਾਣਗੇ ਤੇ ਸਾਨੂੰ ਉਹ ਓਵਰਪਾਵਰ ਕਰ ਲੈਣਗੇ। ਕਿਉਂਕਿ ਜਿਹੜੀ ਟੈਕਨੋਲੋਜੀ ਹਰ ਇੱਕ ਚੀਜ਼ ਨੂੰ ਇੰਪਾਵਰ ਕਰਦੀ ਹੈ, ਵੈਪਨਸ ਨੂੰ ਵੀ ਇੰਪਾਵਰ ਕਰਦੀ ਆ। ਤੇ ਸਾਨੂੰ ਤੇ ਆਪਣੇ ਧਾਰਮਿਕ ਤੌਰ ਦੇ ਉੱਤੇ ਇਹ ਪਤਾ ਵੀ ਸ਼ਸਤਰ ਕੇ ਅਧੀਨ ਹੈ ਰਾਜ, ਵੀ ਜਿੱਥਾ ਤੁਹਾਡਾ ਸ਼ਸਤਰ ਤਗੜਾ ਹੋਊਗਾ ਜਾਂ ਫੈਂਸ ਤੁਹਾਡੀ ਤਗੜੀ ਹੋਊਗੀ ਤੇ ਰਾਜ ਤੁਹਾਡਾ ਉਦਾਂ ਹੀ ਕਾਇਮ ਰਹਿ ਸਕਦਾ। ਉਦੋਂ ਹੀ ਰਹਿ ਸਕਦਾ। ਇਹ ਤਾਂ ਗੱਲ ਸੱਚੀ ਆ। ਸੋ ਆਪਣੀ ਜਗ੍ਹਾ ਦੇ ਉੱਤੇ ਉਸ ਪਰਸਪੈਕਟਿਵ ਤੋਂ ਉਹ ਵੀ ਗਲਤ ਨਹੀਂ ਹੈਗੇ, ਹੈ। ਪਰ ਉਹਨਾਂ ਦੇ ਸਬਜੈਕਟਿਵ ਗੱਲ ਮੈਂ ਕਰ ਰਿਹਾ ਇੱਥੇ, ਕਈ ਚੀਜ਼ ਨੂੰ ਲੋਕ ਇਹਨੂੰ ਗਲਤ ਲੈ ਸਕਦੇ ਆ। ਪਰ ਮੈਂ ਸਿਰਫ ਇੱਕ ਓਪੀਨੀਅਨ ਦੇ ਰਿਹਾ ਵੀ ਦੂਸਰਾ ਜਿਹੜਾ ਪਾਸਾ ਹੈਗਾ ਉਹ ਉਹਨੂੰ ਕਿੱਦਾਂ ਸੋਚਦਾ। ਮੈਂ ਵੀ ਜਿਹੜੀ ਗੱਲਬਾਤ ਆ ਇਹ ਆਨਲਾਈਨ ਜਿਹੜੇ ਸਿਸਟਮ ਹੈਗੇ ਆ, ਜਿਹੜੇ ਇਨਸਾਈਡਰਸ ਹੈਗੇ ਆ, ਉਹਨਾਂ ਦੀ ਰਿਪੋਰਟਸ ਤੋਂ ਲੈ ਕੇ ਆ ਵੀ ਜਿਹੜੇ ਅੰਦਰ ਗੱਲਾਂ ਬਾਤਾਂ ਚੱਲ ਰਹੀਆਂ ਉਹ ਕਿੱਦਾਂ ਦੀ ਚੱਲ ਰਹੀਆਂ। ਉਹ AI ਦੇ ਮਸਲੇ ਵਿੱਚ ਕਾਫੀ ਕੁਛ ਆ ਰਾਜਕਾਰਨ ਜਿਹੜਾ ਚੱਲ ਰਿਹਾ। ਪਰ ਹੁਣ ਇਹ ਆਪਾਂ ਨੂੰ ਜਿਹੜੀ ਅੱਜ ਦੀ ਆਪਾਂ ਗੱਲਬਾਤ ਕੀਤੀ ਉਹਦੇ ਵਿੱਚ ਦੇਖੋ ਵਾਈਟ ਕਾਲਰ ਜੌਬ, ਬਲੂ ਕਾਲਰ ਜੌਬ ਸਾਰਿਆਂ ਨੂੰ ਇੰਪੈਕਟ ਕਰ ਰਹੀ ਆ। ਤੇ ਪ੍ਰੋਗਰਾਮ ਦੇ ਅਖੀਰ ਵਿੱਚ ਆਪਾਂ ਫਿਰ ਉਹੀ ਗੱਲ ਕਰ ਰਹੇ ਵੀ ਆਪਾਂ ਕੀ ਕਰਨਾ ਐਜ਼ ਅ ਕਮਿਊਨਿਟੀ। ਹਾਂਜੀ, ਆਪਾਂ ਸਰਵਾਈਵ ਨਹੀਂ ਥ੍ਰਾਈਵ ਕਰਨ ਦੀ ਗੱਲ ਤਾਂ ਕਰਦੇ ਆ, ਪਰ ਉਹ ਥ੍ਰਾਈਵ ਕਰਨਾ ਕਿੱਦਾਂ, ਰਾਹ ਕਿਹੜਾ। ਸੋ ਉਹੀ ਗੱਲ ਬਾਰ-ਬਾਰ ਆਉਂਦੀ ਰਾਜਕਾਰਨ ਕਿ ਭਾਈ ਐਜੂਕੇਸ਼ਨ ਵੱਲ ਬਹੁਤ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ। ਆਪਾਂ ਬਹੁਤ ਪਿੱਛੇ ਆ। ਗੱਲ ਪੈਸੇ ਦੀ ਨਹੀਂ ਹੁੰਦੀ। ਕਈ ਵਾਰ ਆਪਾਂ ਇਹ ਲੈ ਜਾਂਦੇ ਯਾਰ ਤੁਸੀਂ ਪੜ੍ਹ ਕੇ ਕੀ ਲੈਣਾ, 2 ਲੱਖ ਰੁਪਇਆ 2 ਲੱਖ ਦੀ ਤਨਖਾਹ ਲੈ ਲਈ, 2 ਲੱਖ ਤੇ ਮੈਂ ਆ ਬਿਜ਼ਨਸ 'ਚ ਲੈ ਲੈਣਾ ਜਾਂ ਇਹਦੇ 'ਚ ਲੈ ਲੈਣਾ। ਵੀ ਸਾਰੇ ਬਿਜ਼ਨਸ ਕਰੋ, ਕਰਨਾ ਚਾਹੀਦਾ ਹੀ ਆ। ਸੋਵਰੈਨਿਟੀ ਬਿਜ਼ਨਸ ਦੇ ਵਿੱਚ ਹੁੰਦੀ ਆ, ਉਹਦੇ 'ਚ ਕੋਈ ਦੋ ਰਾਹ ਨਹੀਂ। ਪਰ ਪੜ੍ਹਾਈ ਨੂੰ ਜਿਹੜਾ ਟਾਈਮ ਹੈਗਾ ਤੁਹਾਡਾ ਉਹਨੂੰ ਕੰਪਰੋਮਾਈਜ਼ ਕਰਕੇ ਸਿੱਧਾ ਡਾਇਰੈਕਟਲੀ ਬਿਜ਼ਨਸ ਦੇ ਵਿੱਚ ਨਾ ਪਾਓ। ਕਿਉਂਕਿ ਪੜ੍ਹਾਈ ਇੱਕ ਇਕੱਲਾ ਤੁਹਾਡਾ ਪੈਸੇ ਕਮਾਉਣ ਦਾ ਸਾਧਨ ਜਾਂ ਟੂਲ ਨਹੀਂ ਹੈਗਾ। ਪੜ੍ਹਾਈ ਨੇ ਤੁਹਾਨੂੰ ਐਲੀਵੇਟ ਕਰਕੇ ਅਨੇਬਲ ਕਰਨਾ ਉਸ ਜਗ੍ਹਾ ਦੇ ਉੱਤੇ ਬਿਠਾਉਣ ਦੇ ਵਾਸਤੇ ਜਿੱਥੇ ਤੁਸੀਂ ਡਿਸੀਜਨ ਮੇਕ ਕਰਨੇ ਆ। ਸੋ ਜਦੋਂ ਤੁਸੀਂ ਡਿਸੀਜਨ ਮੇਕ ਕਰੋਗੇ ਤਾਂ ਤੁਸੀਂ ਆਪਣੀ ਡੈਸਟੀਨੀ ਜਿਹੜੀ ਆ ਬਣਾਓਗੇ। ਜਿਹੜੇ ਪੈਸਾ ਵਾ ਉਹ ਤਾਂ ਤੁਸੀਂ ਕਮਾ ਹੀ ਲੈਣਾ ਹੈ ਨਾ। ਤੁਸੀਂ ਚਲੋ ਆਪਣੇ ਕਹਿ ਲਓ ਕਿ ਸਿੱਖਾਂ ਦੇ ਵਿੱਚ ਜਾਂ ਪੰਜਾਬੀਆਂ ਦੇ ਵਿੱਚ ਬੜੀ ਹਿੰਮਤ ਆ, ਮਿਹਨਤੀ ਨੇ, ਮਿਹਰ ਆ ਕਿ ਆਪਾਂ ਕੋਈ ਭੁੱਖੇ ਨਹੀਂ ਮਰਦੇ ਬਾਰੇ। ਤੇ ਪਰ ਇਹ ਗੱਲ ਇਹ ਆ ਵੀ ਜਿਹੜੇ ਐਜੂਕੇਸ਼ਨ ਆ, ਕੋਈ ਇੱਕ ਫਾਰਮਲ ਐਜੂਕੇਸ਼ਨ ਆ, ਉਹਦੇ ਨਾਲ ਤੁਹਾਨੂੰ ਇੱਕ ਜਗ੍ਹਾ ਮਿਲ ਜਾਂਦੀ ਹੈ, ਇੱਕ ਸੀਟ ਔਨ ਦਾ ਟੇਬਲ ਮਿਲ ਜਾਂਦੀ ਆ, ਜਿੱਥੇ ਤੁਸੀਂ ਡਿਸੀਜਨ ਜਿਹੜੇ ਆਪਣੇ ਫਿਊਚਰ, ਆਪਣੀ ਡੈਸਟੀਨੀ ਆ ਉਹਨੂੰ ਡਿਸਾਈਡ ਕਰ ਸਕਦੇ। ਬਿਲਕੁਲ। ਦੇਖੋ ਤੁਹਾਡਾ ਦਾਇਰਾ ਵੱਧਦਾ ਆ, ਬ੍ਰੇਨ ਦਾ ਦਾਇਰਾ ਵੱਧਦਾ ਆ, ਸੋਚ ਦਾ ਦਾਇਰਾ ਵੱਧਦਾ ਆ, ਨਵੀਆਂ ਚੀਜ਼ਾਂ ਦਾ ਪਤਾ ਲੱਗਦਾ ਆ, ਕੀ ਕੁਛ ਹੋ ਰਿਹਾ ਦੁਨੀਆ 'ਚ ਉਹ ਪਤਾ ਜਿਹੜਾ ਉਹ ਲੱਗਦਾ, ਉਹਨਾਂ ਨੂੰ ਡੂੰਘਾਈ 'ਚ ਜਾਣਨ ਦੀ ਜਿਹੜੀ ਉਹ ਪਤਾ ਲੱਗਦਾ।